ਤੇ ਜਾਂਦੇ ਜਾਂਦੇ CNN ਨੇ ਨਵੇਂ ਪੋਲ ਜਿਹੜੇ ਰਿਲੀਜ਼ ਕੀਤੇ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਅਪਰੂਵਲ ਰੇਟਿੰਗ ਆ ਇਕਨੋਮੀ ਦੇ ਉੱਤੇ ਲੋਐਸਟ ਲੈਵਲ ਆ ਇਸ ਟਾਈਮ ਦੇ ਉੱਤੇ 27% ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਹੈਂਡਲਿੰਗ ਇਨਫਲੇਸ਼ਨ ਨੂੰ ਲੈ ਕੇ ਜਿਹੜੇ ਆ ਲੋਕ ਉਹ ਕਹਿ ਰਹੇ ਆ ਇਹ 44% ਸੀ ਪਿਛਲੇ ਸਾਲ ਤੇ ਓਵਰਆਲ ਰੇਟਿੰਗ 35% ਤੇ ਆ 1 ਪੁਆਇੰਟ ਆਫ ਹਿਸ ਆਲ ਟਾਈਮ ਲੋ ਤੇ ਇਸ ਤੋਂ ਬਿਨਾ ਜਿਹੜਾ ਇਕਨੋਮਿਕ ਅਪਰੂਵਲ ਰੇਟਿੰਗ ਆ ਉਹ 8 ਪੁਆਇੰਟ ਡਾਊਨ ਹੈਗੀ ਆ ਜੇ ਇਹਨਾਂ ਤਿੰਨਾਂ ਮਹੀਨਿਆਂ ਦੇਖੇ ਜਾਵੇ ਤਾਂ ਟਰੰਪ ਉਹਨਾਂ ਦੀ ਜਿਹੜੀ ਹੈਂਡਲਿੰਗ ਆ ਪ੍ਰੈਜ਼ੀਡੈਂਸੀ ਦੀ ਜਨਵਰੀ ਦੇ ਵਿੱਚ 39% ਸੀ ਹੁਣ 35% ਹੈਗੀ ਆ ਉਹਨਾਂ ਦੀ ਜਿਹੜੀ ਇਕਨੋਮੀ ਦੀ 39% ਸੀ ਹੁਣ 31% ਰਹਿ ਗਈ ਤਿੰਨਾਂ ਮਹੀਨਿਆਂ ਚ ਇਕਨੋਮਿਕ ਕੰਡੀਸ਼ਨਸ ਇਨ ਦਾ ਯੂਐਸ ਆਰ ਪੂਅਰ 70% ਲੋਕ ਕਹਿ ਰਹੇ ਹੈਗੇ ਆ ਤੇ ਉਹਨਾਂ ਦੀਆਂ ਜਿਹੜੀਆਂ ਟਰੰਪ ਉਹਨਾਂ ਦੀਆਂ ਪਾਲਿਸੀਜ਼ ਕਹਿੰਦੇ ਪਈ ਕਾਫੀ ਜ਼ਿਆਦਾ ਵਰਸ ਹੋਈਆਂ ਇਕਨੋਮਿਕ ਕੰਡੀਸ਼ਨਸ 65% ਲੋਕ ਕਹਿ ਰਹੇ ਆ ਪਹਿਲਾਂ 55% ਸੀ ਕੋਵਿਡ 19 ਦੇ ਪੈਂਡੈਮਿਕ ਤੋਂ ਬਾਅਦ ਬਹੁਤ ਡਾਊਨ ਜਿਹੜੀ ਆ ਉਹਨਾਂ ਦੀ ਰੇਟਿੰਗ ਆਈ ਆ ਸ਼ਾਇਦ ਇਸੇ ਕਰਕੇ ਅੱਜ ਸਟੇਟ ਆਫ ਦਾ ਸੌਰੀ ਜੋ ਐਡਰੈਸ ਕਰਨਗੇ ਯੂਐਸ ਆਪਣੇ ਵਸਿੰਦਿਆਂ ਨੂੰ ਜਾਂ ਤੇ ਇਹਦੇ ਵਿੱਚ ਇਸੇ ਕਰਕੇ ਉੱਥੋਂ ਲੜਾਈ ਜਿਹੜੀ ਆ ਬੰਦ ਕਰਨਾ ਚਾਹੁੰਦੇ ਆ ਕਿਉਂਕਿ ਬਹੁਤ ਸਾਰੇ ਲੋਕ ਨਹੀਂ ਕਹਿ ਰਹੇ ਵੀ ਜਿਹੜੀ ਲੜਾਈ ਆ ਉਹ ਲੜਨੀ ਚਾਹੀਦੀ ਹੈਗੀ ਆ 63% ਲੋਕ ਕਹਿੰਦੇ ਆ ਵੀ ਚੀਜ਼ਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਆ ਪੰਪ ਦੇ ਉੱਤੇ ਖਾਸ ਕਰਕੇ ਤੇ ਉਹਨਾਂ ਨੂੰ ਕਾਫੀ ਫਾਈਨੈਂਸ਼ੀਅਲ ਹਾਰਡਸ਼ਿਪ ਹੈਗੀ ਆ ਇਹ ਤਾਂ ਤੁਸੀਂ ਆਮ ਬੰਦੇ ਆ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਆ ਨਾ ਫੇਰ ਪਤਾ ਲੱਗਦੇ ਹੈਗੇ ਆ ਟਰੰਪ ਤੇ ਰਿਪਬਲਿਕਨਸ ਇਹ ਕਹਿ ਰਹੇ ਆ ਵੀ ਜਿਹੜੀ DHS ਸ਼ਟਡਾਊਨ ਆ ਉਹ ਇਹਦਾ ਇੱਕ ਕਾਰਨ ਹੈਗਾ ਸੋ ਹੋਰ ਪਾਸੇ ਜਿਹੜਾ ਧਿਆਨ ਆ ਉਹ ਲਿਜਾਣਾ ਚਾਹੁੰਦੇ ਹੈਗੇ ਆ ਤੇ 84% ਰਿਪਬਲਿਕਨਸ ਹਜੇ ਵੀ ਕਹਿ ਰਹੇ ਆ ਵੀ ਜੋ ਪ੍ਰੈਜ਼ੀਡੈਂਟ ਟਰੰਪ ਨੂੰ ਹੈਂਡਲ ਕਰ ਰਹੇ ਆ ਉਹ ਇਨ ਲਾਈਨ ਹੈਗਾ ਤੇ ਜੋ ਉਹ ਐਕਸਪੈਕਟ ਕਰਦੇ ਸੀ ਉਹੀ ਕਰ ਰਹੇ ਹੈਗੇ ਆ ਪਰ ਜਿਹੜੇ 45 ਸਾਲ ਤੋਂ ਥੱਲੇ ਦੇ ਲੋਕ ਆ ਖਾਸ ਕਰਕੇ ਜਿਹੜੇ ਰਿਪਬਲਿਕਨ ਆ ਉਹ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਪਿੱਛੇ ਹਟੇ ਆ ਕਿਉਂਕਿ ਉਹ ਕਈਆਂ ਨੂੰ ਜੌਬਸ ਨਹੀਂ ਮਿਲ ਰਹੀਆਂ ਹੈਗੀਆਂ ਸੋ ਸੋਚ ਰਹੇ ਆ ਵੀ ਅਸੀਂ ਜਿਹੜਾ ਆ ਗਲਤ ਡਿਸੀਜਨ ਲਿਆ ਹੈਗਾ ਆ 55% ਲੋਕ ਜਿਹੜੇ ਆ ਉਹ ਇਹ ਕਹਿ ਰਹੇ ਵੀ ਜਿਹੜੇ ਇਮੀਗ੍ਰੈਂਟਸ ਨੂੰ ਡਿਪੋਰਟ ਕੀਤਾ ਜਾ ਰਿਹਾ ਆ ਜਿਹੜੇ ਯੂਐਸ ਇਲੀਗਲੀ ਵੀ ਰਹਿ ਰਹੇ ਆ ਇਹ ਉਸ ਮਾਮਲੇ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਬਹੁਤ ਅੱਗੇ ਚਲੇ ਗਿਆ ਗੋਨ ਟੂ ਫਾਰ ਇਸੇ ਕਰਕੇ ਜਿਹੜੇ ਕਈ ਜਿਹੜੇ ਕਮੈਂਟੇਟਰਸ ਆ ਉਹ ਵੀ ਪ੍ਰੈਜ਼ੀਡੈਂਟ ਟਰੰਪ ਤੋਂ ਪਿੱਛੇ ਹਟੇ ਹੈਗੇ ਆ ਜਿਹੜੇ ਵੱਡੇ ਵੱਡੇ ਉਹਨਾਂ ਦੇ ਜਿਹੜੇ ਸਪੋਰਟਰ ਸੀਗੇ ਜੋ ਰੋਗਨ ਵਰਗੇ ਵੀ ਟੱਕਰ ਕਾਲਸਨ ਵਰਗੇ ਵੀ ਸੋ ਓਵਰਆਲ ਜਿਹੜੀ ਰੇਟਿੰਗ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਉਹ ਕਾਫੀ ਡਾਊਨ ਗਈ ਹੈ ਤੇ ਜਾਂਦੇ ਜਾਂਦੇ CNN ਨੇ ਨਵੇਂ ਪੋਲ ਜਿਹੜੇ ਰਿਲੀਜ਼ ਕੀਤੇ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਅਪਰੂਵਲ ਰੇਟਿੰਗ ਆ ਇਕਨੋਮੀ ਦੇ ਉੱਤੇ ਲੋਐਸਟ ਲੈਵਲ ਆ ਇਸ ਟਾਈਮ ਦੇ ਉੱਤੇ 27% ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਹੈਂਡਲਿੰਗ ਇਨਫਲੇਸ਼ਨ ਨੂੰ ਲੈ ਕੇ ਜਿਹੜੇ ਆ ਲੋਕ ਉਹ ਕਹਿ ਰਹੇ ਆ ਇਹ 44% ਸੀ ਪਿਛਲੇ ਸਾਲ ਤੇ ਓਵਰਆਲ ਰੇਟਿੰਗ 35% ਤੇ ਆ 1 ਪੁਆਇੰਟ ਆਫ ਹਿਸ ਆਲ ਟਾਈਮ ਲੋ ਤੇ ਇਸ ਤੋਂ ਬਿਨਾ ਜਿਹੜਾ ਇਕਨੋਮਿਕ ਅਪਰੂਵਲ ਰੇਟਿੰਗ ਆ ਉਹ 8 ਪੁਆਇੰਟ ਡਾਊਨ ਹੈਗੀ ਆ ਜੇ ਇਹਨਾਂ ਤਿੰਨਾਂ ਮਹੀਨਿਆਂ ਦੇਖੇ ਜਾਵੇ ਤਾਂ ਟਰੰਪ ਉਹਨਾਂ ਦੀ ਜਿਹੜੀ ਹੈਂਡਲਿੰਗ ਆ ਪ੍ਰੈਜ਼ੀਡੈਂਸੀ ਦੀ ਜਨਵਰੀ ਦੇ ਵਿੱਚ 39% ਸੀ ਹੁਣ 35% ਹੈਗੀ ਆ ਉਹਨਾਂ ਦੀ ਜਿਹੜੀ ਇਕਨੋਮੀ ਦੀ 39% ਸੀ ਹੁਣ 31% ਰਹਿ ਗਈ ਤਿੰਨਾਂ ਮਹੀਨਿਆਂ ਚ ਇਕਨੋਮਿਕ ਕੰਡੀਸ਼ਨਸ ਇਨ ਦਾ ਯੂਐਸ ਆਰ ਪੂਅਰ 70% ਲੋਕ ਕਹਿ ਰਹੇ ਹੈਗੇ ਆ ਤੇ ਉਹਨਾਂ ਦੀਆਂ ਜਿਹੜੀਆਂ ਟਰੰਪ ਉਹਨਾਂ ਦੀਆਂ ਪਾਲਿਸੀਜ਼ ਕਹਿੰਦੇ ਪਈ ਕਾਫੀ ਜ਼ਿਆਦਾ ਵਰਸ ਹੋਈਆਂ ਇਕਨੋਮਿਕ ਕੰਡੀਸ਼ਨਸ 65% ਲੋਕ ਕਹਿ ਰਹੇ ਆ ਪਹਿਲਾਂ 55% ਸੀ ਕੋਵਿਡ 19 ਦੇ ਪੈਂਡੈਮਿਕ ਤੋਂ ਬਾਅਦ ਬਹੁਤ ਡਾਊਨ ਜਿਹੜੀ ਆ ਉਹਨਾਂ ਦੀ ਰੇਟਿੰਗ ਆਈ ਆ ਸ਼ਾਇਦ ਇਸੇ ਕਰਕੇ ਅੱਜ ਸਟੇਟ ਆਫ ਦਾ ਸੌਰੀ ਜੋ ਐਡਰੈਸ ਕਰਨਗੇ ਯੂਐਸ ਆਪਣੇ ਵਸਿੰਦਿਆਂ ਨੂੰ ਜਾਂ ਤੇ ਇਹਦੇ ਵਿੱਚ ਇਸੇ ਕਰਕੇ ਉੱਥੋਂ ਲੜਾਈ ਜਿਹੜੀ ਆ ਬੰਦ ਕਰਨਾ ਚਾਹੁੰਦੇ ਆ ਕਿਉਂਕਿ ਬਹੁਤ ਸਾਰੇ ਲੋਕ ਨਹੀਂ ਕਹਿ ਰਹੇ ਵੀ ਜਿਹੜੀ ਲੜਾਈ ਆ ਉਹ ਲੜਨੀ ਚਾਹੀਦੀ ਹੈਗੀ ਆ 63% ਲੋਕ ਕਹਿੰਦੇ ਆ ਵੀ ਚੀਜ਼ਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਆ ਪੰਪ ਦੇ ਉੱਤੇ ਖਾਸ ਕਰਕੇ ਤੇ ਉਹਨਾਂ ਨੂੰ ਕਾਫੀ ਫਾਈਨੈਂਸ਼ੀਅਲ ਹਾਰਡਸ਼ਿਪ ਹੈਗੀ ਆ ਇਹ ਤਾਂ ਤੁਸੀਂ ਆਮ ਬੰਦੇ ਆ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਆ ਨਾ ਫੇਰ ਪਤਾ ਲੱਗਦੇ ਹੈਗੇ ਆ ਟਰੰਪ ਤੇ ਰਿਪਬਲਿਕਨਸ ਇਹ ਕਹਿ ਰਹੇ ਆ ਵੀ ਜਿਹੜੀ DHS ਸ਼ਟਡਾਊਨ ਆ ਉਹ ਇਹਦਾ ਇੱਕ ਕਾਰਨ ਹੈਗਾ ਸੋ ਹੋਰ ਪਾਸੇ ਜਿਹੜਾ ਧਿਆਨ ਆ ਉਹ ਲਿਜਾਣਾ ਚਾਹੁੰਦੇ ਹੈਗੇ ਆ ਤੇ 84% ਰਿਪਬਲਿਕਨਸ ਹਜੇ ਵੀ ਕਹਿ ਰਹੇ ਆ ਵੀ ਜੋ ਪ੍ਰੈਜ਼ੀਡੈਂਟ ਟਰੰਪ ਨੂੰ ਹੈਂਡਲ ਕਰ ਰਹੇ ਆ ਉਹ ਇਨ ਲਾਈਨ ਹੈਗਾ ਤੇ ਜੋ ਉਹ ਐਕਸਪੈਕਟ ਕਰਦੇ ਸੀ ਉਹੀ ਕਰ ਰਹੇ ਹੈਗੇ ਆ
ਪਰ ਜਿਹੜੇ 45 ਸਾਲ ਤੋਂ ਥੱਲੇ ਦੇ ਲੋਕ ਆ, ਖਾਸ ਕਰਕੇ ਜਿਹੜੇ ਰਿਪਬਲਿਕਨ ਆ, ਉਹ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਪਿੱਛੇ ਹਟੇ ਆ, ਕਿਉਂਕਿ ਉਹ ਕਈਆਂ ਨੂੰ ਜੌਬਸ ਨਹੀਂ ਮਿਲ ਰਹੀਆਂ ਹੈਗੀਆਂ। ਸੋ ਉਹ ਸੋਚ ਰਹੇ ਆ ਵੀ ਅਸੀਂ ਜਿਹੜਾ ਆ ਗਲਤ ਡਿਸੀਜਨ ਲਿਆ ਹੈਗਾ ਆ। 55% ਲੋਕ ਜਿਹੜੇ ਆ ਉਹ ਇਹ ਕਹਿ ਰਹੇ ਵੀ ਜਿਹੜੇ ਇਮੀਗ੍ਰੈਂਟਸ ਨੂੰ ਡਿਪੋਰਟ ਕੀਤਾ ਜਾ ਰਿਹਾ ਆ, ਜਿਹੜੇ ਯੂਐਸ ਇਲੀਗਲੀ ਵੀ ਰਹਿ ਰਹੇ ਆ, ਇਹ ਉਸ ਮਾਮਲੇ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਬਹੁਤ ਅੱਗੇ ਚਲੇ ਗਿਆ, ਗੋਨ ਟੂ ਫਾਰ। ਇਸੇ ਕਰਕੇ ਜਿਹੜੇ ਕਈ ਜਿਹੜੇ ਕਮੈਂਟੇਟਰਸ ਆ, ਉਹ ਵੀ ਪ੍ਰੈਜ਼ੀਡੈਂਟ ਟਰੰਪ ਤੋਂ ਪਿੱਛੇ ਹਟੇ ਹੈਗੇ ਆ, ਜਿਹੜੇ ਵੱਡੇ ਵੱਡੇ ਉਹਨਾਂ ਦੇ ਜਿਹੜੇ ਸਪੋਰਟਰ ਸੀਗੇ, ਜੋ ਰੋਗਨ ਵਰਗੇ ਵੀ, ਟੱਕਰ ਕਾਲਸਨ ਵਰਗੇ ਵੀ। ਸੋ ਓਵਰਆਲ ਜਿਹੜੀ ਰੇਟਿੰਗ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ, ਉਹ ਕਾਫੀ ਡਾਊਨ ਗਈ ਹੈ।